जी ਅਸੀਂ ਸਪੋਰਟ ਕਰਦੇ ਹਾਂ ਇਹ ਹਮਲੇ ਦੀ ਕਿਉਂਕਿ ਈਰਾਨ ਦੇ ਕੋਲ ਨਿਊਕਲੀਅਰ ਹੈ। ਹੁਣ ਉਹ ਕਹਿ ਰਿਹਾ ਜੀ ਨਾ UN ਨੂੰ ਕੰਸਲਟ ਕੀਤਾ ਨਾ ਕੈਨੇਡਾ ਨੂੰ ਕੀਤਾ। ਇਹ ਇੰਟਰਨੈਸ਼ਨਲ ਲਾਅ ਜਿਹੜਾ ਇਨਕਨਸਿਸਟੈਂਟ ਔਰ ਦੂਜਾ ਇਹਦੇ ਬਾਵਜੂਦ ਕਿ ਝੂਠ ਬੋਲਿਆ ਜਾਣ ਲੱਗਿਆ ਆਪਣੇ ਆਫੀਸ਼ੀਅਲ ਤੋਂ ਬੁਲਾਇਆ ਕਿ ਜੀ ਹੁਣ ਕੈਨੇਡਾ 'ਚ ਇੰਡੀਆ ਕੋਈ ਇੰਟਰਫੀਅਰ ਨਹੀਂ ਕਰ ਰਿਹਾ, ਕੋਈ ਦੂਜਾ ਨਹੀਂ ਹੈ। ਅਗਲੇ ਦਿਨ ਉਹਨਾਂ ਨੇ ਗਲੋਬ ਐਂਡ ਮੇਲ ਨੇ ਸਟੋਰੀ ਕੱਢ ਜਦੋਂ ਦਿੱਲੀ ਬੈਠਾ ਸੀ ਉਹਨਾਂ ਨੇ ਸੀਸਸ ਨੂੰ ਔਰ ਉਹਨਾਂ ਨੂੰ ਕੋਟ ਕਰਕੇ ਕਿਹਾ ਕਿ ਭਾਈ ਬਰਾਬਰ ਜਾਰੀ ਹੈ। ਬਿਲਕੁਲ ਜਿਹਨੂੰ ਖੁਦ ਨੂੰ ਹੀ ਕਨਫਿਊਜ਼ਡ ਇਨਕਨਸਿਸਟੈਂਟ ਕਨਫਿਊਜ਼ਡ ਔਰ ਜਿਹਨੂੰ ਮੋਦੀ ਚੋਂ ਜਿਹੜਾ ਉਹ ਅਵਤਾਰ ਨਜ਼ਰ ਆਉਂਦਾ ਜੀ 25 ਸਾਲਾਂ ਦਾ ਉਹਨੇ ਕੰਮ ਕੀ ਕੀਤਾ 25 ਸਾਲਾਂ 'ਚ ਬਜਾਏ ਨਫ਼ਰਤ ਫੈਲਾਉਣ ਦੇ। ਇਸ ਲੈਵਲ ਦੇ ਉੱਤੇ ਜਾਣਦਿਆਂ ਹੋਇਆਂ ਕਿ ਗੁਜਰਾਤ 'ਚ ਨੇ ਕੀ ਕੀਤਾ ਹੈ, ਜਾਣਦਿਆਂ ਹੋਇਆਂ ਉਹਦੀਆਂ ਆਪਣੀਆਂ ਏਜੰਸੀਆਂ ਨੇ ਬਰੀਫ ਕੀਤਾ ਹੋਇਆ ਕਿ ਮੋਦੀ ਕਿਵੇਂ ਡਾਇਰੈਕਟਲੀ ਇਨਵੋਲਵ ਹੈ, ਕਿਵੇਂ ਅਜੀਤ ਡੋਵਲ, ਕਿਵੇਂ ਉਹਨਾਂ ਦਾ ਵਿਕਾਸ ਯਾਦਵ ਉਹ ਡਾਇਰੈਕਟਲੀ ਆਰਡਰ ਹੀ ਜਿਹੜਾ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਤੋਂ ਲੈਂਦਾ ਔਰ ਉਹ ਉਹਦੇ ਗੁਣ ਗਾਇਨ ਕਰ ਰਿਹਾ, ਉਹਦੇ 'ਚੋਂ ਉਹਨੂੰ ਮਰਡਰ ਨਜ਼ਰ ਨਹੀਂ ਆ ਰਿਹਾ। ਔਰ ਇੱਧਰ ਕਦੇ ਅਮਰੀਕਾ ਦੀ ਹਮਾਇਤ ਕਰ ਰਿਹਾ ਈਰਾਨ ਦੇ ਮੁੱਦੇ ਤੇ, ਕਦੇ ਕਹਿ ਰਿਹਾ ਜੀ ਇੰਟਰਨੈਸ਼ਨਲ ਆਰਡਰ ਉੱਡ ਗਿਆ। ਸੋ ਇਸ ਕਿਸਮ ਦਾ ਭੰਬਲ ਭੂਸੇ ਵਾਲਾ ਬੰਦਾ ਮਰਵਾਏਗਾ ਹੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਵਿੱਚ ਕਿ ਜਿਸ ਤਰ੍ਹਾਂ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਅਤੇ ਆਸਟ੍ਰੇਲੀਆ ਸਮੇਤ ਕੁਝ ਦੇਸ਼ਾਂ ਦਾ ਦੌਰਾ ਕਰਕੇ ਕੈਨੇਡਾ ਵਾਪਸ ਪਰਤ ਆਇਆ ਹੈ ਔਰ ਮੋਦੀ ਦੇ ਰੱਜ ਕੇ ਗੁਣ ਗਾ ਰਿਹਾ ਹੈ, ਜਦੋਂ ਕਿ ਈਰਾਨ ਨਾਲ ਜੰਗ ਸੰਬੰਧੀ ਉਸ ਦੇ ਭੰਬਲ ਭੂਸੇ ਵਾਲੇ ਬਿਆਨ ਨੇ। ਔਰ ਵਿਊਅਰਸ ਇਉਂ ਜਾਪਦਾ ਹੈ ਕਿ ਸਿਆਸਤ ਇਸ ਬੈਂਕਰ ਦੇ ਵੱਸ ਦੀ ਗੱਲ ਨਹੀਂ ਹੈ। ਸੋ ਚੰਗਾ ਹੋਵੇਗਾ ਕਿ ਉਹ ਅਸਤੀਫਾ ਦੇ ਕੇ ਲਾਂਬੇ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਜੋ ਜਿਹੜੇ ਦੋਨਾਂ ਚੈਨਲਸ ਦੇ ਉੱਪਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਵੀ ਦੱਸ ਦਈਏ ਕਿ ਇਸ ਵੇਲੇ ਸਾਡੇ ਦੋਵੇਂ ਹੀ ਚੈਨਲ TV84 ਤੇ TV84 USA ਉਹ ਬੀਮ ਕਰਦੇ ਨੇ। ਹਾਲਾਂਕਿ TV84 USA ਵਿਦ ਇਨ ਇੰਡੀਆ ਵੀ ਚੱਲਦਾ ਹੈ, ਇਸ ਲਈ ਜਿਹੜੇ ਸਾਡੇ ਵੀਰ ਭੈਣਾਂ ਉੱਥੋਂ ਇਹ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ ਉਸ ਲਿੰਕ ਨੂੰ ਉੱਥੋਂ ਵਾਲਿਆਂ 'ਚ ਭੇਜ ਸਕਦੇ ਨੇ, ਕਿਉਂਕਿ TV84 ਮੇਨ ਚੈਨਲ ਨੂੰ ਤਾਂ ਉਹਨਾਂ ਨੇ ਬਲੌਕ ਕੀਤਾ ਹੋਇਆ। ਤੇ ਅਸੀਂ ਤੁਹਾਡੀ ਸਹੂਲਤ ਦੇ ਲਈ, ਕਿਉਂਕਿ ਜਿਸ ਇਸ ਇੱਕ ਹਫ਼ਤੇ ਲਈ ਜਿਹੜੀ ਸਾਡੇ ਤੇ YouTube ਨੇ ਪਾਬੰਦੀ ਲਾਈ ਸੀ ਉਸ ਪੀਰੀਅਡ 'ਚ ਅਸੀਂ TV84 USA ਫਲੋਟ ਕੀਤਾ ਤੇ ਅਸੀਂ ਤੁਹਾਡੇ ਮੈਸੇਜ ਐਂਟਰਟੇਨ ਕਰਦੇ ਹਾਂ ਔਰ ਅਸੀਂ ਚਾਹਾਂਗੇ ਕਿ ਵੀ ਇਹਨਾਂ ਦੋਨਾਂ ਦੇ ਲਿੰਕ ਤੁਸੀਂ ਇਸਤੇਮਾਲ ਕਰ ਸਕਦੇ ਹੋ ਵਿਦ ਇਨ ਇੰਡੀਆ। ਜੇ ਤੁਸੀਂ ਕਿਸੇ ਨੂੰ ਵੀ ਭੇਜਣਾ ਹੈ ਤਾਂ TV84 USA ਦਾ ਲਿੰਕ ਉੱਥੇ ਵੀ ਓਪਨ ਹੋਏਗਾ। ਦੇਖੋ ਕਈਆਂ ਨੂੰ ਵਕਤੀ ਤੌਰ ਦੇ ਉੱਤੇ ਚਾਂਸ ਮਿਲਦਾ ਹੈ, ਉਹ ਉਹਨਾਂ ਦੇ ਇਹ ਕਹਿਣਾ ਹੋਏ ਵੀ ਜਿਹੜੇ ਪੁਰਾਣੇ ਕਈ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੀ ਜਿਹਦੇ ਕਰਮਾਂ 'ਚ ਰਾਜ ਭਾਗ ਲਿਖਿਆ ਉਹਨੂੰ ਮਿਲਣਾ ਹੀ ਮਿਲਣਾ ਹੁੰਦਾ। ਔਰ ਕੁਛ ਜਿਹੜੇ ਨੇ ਜਿਹਨਾਂ ਲਈ ਟਰਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵੀ ਬਣਦੇ ਨੇ। ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਹੀ ਕਿਹਾ ਜਾਂਦਾ ਸੀ ਕਿ ਭਾਈ ਹਾਲਾਤ ਇਹ ਸੀ, ਸਿੱਖਾਂ ਦੇ ਨਾਲ ਇੰਨੀਆਂ ਕੁ ਜ਼ਿਆਦਤੀਆਂ ਕਾਂਗਰਸ ਨੇ ਘੱਲੂਘਾਰਿਆਂ ਵਾਲੀਆਂ ਕੀਤੀਆਂ ਹੋਈਆਂ ਸੀ ਤੇ ਉਹਨਾਂ ਨੂੰ ਜਿਹੜਾ ਕੋਈ ਚਿਹਰਾ ਵੀ ਚਾਹੀਦਾ ਸੀ ਔਰ ਦੂਸਰਾ ਉਸ ਦੀ ਐਕਸਪਰਟੀਜ਼ ਨੂੰ ਵੀ ਉਹ ਇਸਤੇਮਾਲ ਕਰਨਾ ਚਾਹੁੰਦੇ ਸੀ। ਹਾਲਾਂ ਉਹ ਕਦੇ ਪੰਚਾਇਤ ਦਾ ਮੈਂਬਰ ਵੀ ਨਹੀਂ ਸੀ ਮਨਮੋਹਨ ਸਿੰਘ ਬਣਿਆ, ਬਾਅਦ 'ਚ ਉਹਨੂੰ ਰਾਜ ਸਭਾ ਰਾਹੀਂ ਲੈ ਕੇ ਗਏ ਅਸਾਮ 'ਚੋਂ ਤੇ 10 ਸਾਲ ਜਿਹੜੀ ਇਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ। ਇਸ ਲਈ ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਹਿੰਦੇ ਨੇ। ਮਾਰਕ ਕਾਰਨੀ ਬੈਂਕਰ, ਹਾਲਾਂਕਿ ਮਨਮੋਹਨ ਸਿੰਘ ਵੀ ਬੈਂਕਰ ਸੀ, ਰਿਜ਼ਰਵ ਬੈਂਕ 'ਚੋਂ ਗਿਆ ਔਰ ਇੱਥੋਂ ਵਰਲਡ ਬੈਂਕ ਦੇ ਨਾਲ ਵੀ ਦੂਜੇ। ਲੇਕਿਨ ਮਨਮੋਹਨ ਸਿੰਘ ਨੇ ਆਪਣੇ ਪੱਤੇ ਜਿਹੜੇ ਨੇ 10 ਸਾਲ ਦੇ ਪੀਰੀਅਡ 'ਚ ਇਨ ਸਪਾਈਟ ਆਫ ਕਿ ਸਿੱਖਾਂ ਦਾ ਕੁਝ ਨਹੀਂ ਬਣਾਇਆ। ਪੰਜਾਬ 'ਚ ਵੀ ਕੋਈ ਐਸਾ ਨਹੀਂ ਹੈ ਕਿ ਕੋਈ ਐਸਾ ਪ੍ਰੋਜੈਕਟ ਪੰਜਾਬ ਨੂੰ ਦਿੱਤਾ। ਮੇਰੇ ਖਿਆਲ ਮੰਗਣ ਵੀ ਨਹੀਂ ਗਿਆ ਕੋਈ, ਜੋ ਅਕਾਲੀਆਂ ਦਾ ਹਾਲ ਬਾਦਲ ਕਹਿੰਦਾ ਸੀ
ਮਨਮੋਹਨ ਸਿੰਘ ਨੇ ਕਿਸੇ ਪ੍ਰਾਈਵੇਟ ਗੁਫ਼ਤਗੂ 'ਚ ਕਿਹਾ ਸੀ ਕਿ ਵੀ ਬਾਦਲ 4-5 ਵਾਰ ਮੈਨੂੰ ਮਿਲਿਆ ਪਰ ਨਿੱਜੀ ਕੰਮਾਂ ਲਈ ਆਇਆ, ਉਹਨੇ ਕਦੇ ਪੰਜਾਬ ਲਈ ਨਹੀਂ ਮੈਨੂੰ ਕਿਹਾ। ਸੋ ਔਰ ਇਹ ਗੱਲ ਗਲਤ ਨਹੀਂ ਹੋਏਗੀ। ਪਰ ਦੂਸਰੇ ਪਾਸੇ ਇਹ ਹੈ ਕਿ ਅਮਰੀਕਾ ਦੇ ਨਾਲ ਸੰਬੰਧ ਸੁਧਾਰੇ, ਇੰਡੋ US ਨਿਊਕਲੀਅਰ ਡੀਲ ਕੀਤੀ, ਇੰਡੀਆ ਦੀ ਇਕੋਨਮੀ ਡਿਵੈਲਪਮੈਂਟ, ਮਨਰੇਗਾ ਵਰਗੀਆਂ ਸਕੀਮਾਂ। ਸੋ ਹੁਣ ਜਦੋਂ ਆਲਮੋਸਟ ਦੁਨੀਆ ਤੋਂ ਮਨਮੋਹਨ ਸਿੰਘ ਜਾ ਚੁੱਕਾ ਹੈ ਔਰ ਮੋਦੀ ਦੇ ਜਿਹੜੇ 12 ਸਾਲ ਦਾ ਪੀਰੀਅਡ ਆ ਗਿਆ, ਤਾਂ ਹੁਣ ਉਸ ਦੌਰ ਨੂੰ ਉਹ ਯਾਦ ਕਰ ਰਹੇ ਨੇ ਕਿ ਭਾਈ ਉਸ ਵੇਲੇ ਕੀ ਸੀ। ਇਹਦੇ ਬਾਵਜੂਦ ਕਿ ਅਮਰੀਕਾ ਵੱਲ ਟਿਲਟ ਸੀ, ਲੇਕਿਨ ਆਪਣਾ ਜਿਹੜੀ ਹੈ ਫੋਰਨ ਪਾਲਿਸੀ ਦੇ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ। ਹੁਣ ਅੱਜ ਦੇਖੋ ਕਿਵੇਂ ਲੰਮੇ ਪਏ ਨੇ ਜਾ ਕੇ ਇਜ਼ਰਾਈਲ ਦੇ ਸਾਹਮਣੇ, ਬਿਲਕੁਲ ਨੇਤਨਯਾਹੂ ਇੱਕ ਵਾਰ ਕ੍ਰਿਮੀਨਲ ਔਰ ਮਾਸ ਮਰਡਰ, ਮੋਦੀ ਕਿਵੇਂ ਇੱਕ ਦੂਜੇ ਨਾਲ ਬਗਲਗੀਰ ਨੇ। ਪਰ ਉਹਨਾਂ ਦਾ ਤਾਂ ਸਿਸਟਮ ਵੀ ਕਰਪਟ ਔਰ ਦੂਸਰਾ ਵੀ ਇਹ ਸਮਝ ਆ ਸਕਦਾ ਹੈ। ਪਰ ਮੈਂ ਸਮਝਦਾ ਹਾਂ ਵੀ ਜਦੋਂ ਕੈਨੇਡਾ ਦੀ ਹਿਸਟਰੀ ਖਾਸ ਤੌਰ 'ਤੇ ਜਿਨ੍ਹਾਂ ਨੇ ਚਾਰਟਰ ਆਫ ਰਾਈਟਸ ਦੇ ਰਾਹੀਂ ਕੈਨੇਡਾ ਨੂੰ ਇੱਕ ਹਿਊਮਨ ਰਾਈਟਸ ਡਿਫੈਂਡਰ, ਇੱਕ ਫਰੀडम ਦਾ ਰੀਅਲ ਮੁਜੱਸਮਾ ਮੋਰ ਦੈਨ ਅਮਰੀਕਾ ਜਿਹੜਾ ਬਣਾਇਆ, ਕਿਉਂਕਿ ਕੈਨੇਡਾ ਦੇ ਵਿੱਚ ਜਿਵੇਂ ਰਿਫਿਊਜੀਜ਼ ਨੂੰ ਵੈਲਕਮ ਕੀਤਾ ਜਾਂਦਾ ਸੀ, ਜਿਵੇਂ ਦੋ ਬਿਲਕੁਲ ਅੱਡ ਨੈਸ਼ਨੈਲਿਟੀਜ਼, ਇੱਕ ਜਿਹੜੀਆਂ ਫਰੈਂਚ ਓਰੀਜਨ ਫਰੈਂਚ ਸਪੀਕਿੰਗ ਔਰ ਬ੍ਰਿਟਿਸ਼ ਦੇ ਥੱਲੇ ਰਹੇ ਇੰਗਲਿਸ਼ ਸਪੀਕਿੰਗ, ਉਹਨਾਂ ਨੇ ਆਪਣੇ ਸਬੰਧਾਂ ਨੂੰ, ਇਹਦੇ ਬਾਵਜੂਦ ਕਿ ਉਹਨਾਂ ਦਾ ਕਿਊਬੈਕ ਵਾਲਿਆਂ ਦੀ ਅੱਡ ਟੋਨ ਰਹੀ, ਉਹਨਾਂ ਨੂੰ 1980 1995 'ਚ ਰੈਫਰੈਂਡਮ ਦਾ ਹੱਕ ਵੀ ਦਿੱਤਾ। ਔਰ ਕੈਨੇਡਾ ਦੁਨੀਆ ਦੇ ਜਦੋਂ ਹੈਪੀਨੈਸ ਇੰਡੈਕਸ ਗਿਣੇ ਜਾਂਦੇ ਨੇ ਤੇ ਉਦੋਂ ਕੈਨੇਡਾ ਟੌਪ ਦੇ ਉੱਤੇ, ਸੋਸ਼ਲ ਵੈਲਫੇਅਰ ਸਿਸਟਮ ਵੀ ਹੈ ਔਰ ਖੁੱਲ੍ਹਾ ਡੁੱਲਾ ਮੁਲਕ। ਸਾਰੇ ਕੈਨੇਡਾ ਦੀ ਉਨੀ ਕੁ ਆਬਾਦੀ ਹੈ ਜਿੰਨੀ ਕੈਲੀਫੋਰਨੀਆ ਦੀ ਹੈ, ਪਰ ਇਲਾਕਾ ਵਾਈਜ਼ ਵੱਡੇ ਵੱਡੇ ਲੇਕ, ਵਾਟਰ, ਖੁੱਲ੍ਹੀਆਂ ਥਾਵਾਂ, ਬਰਫਾਨੀ ਪਹਾੜ ਔਰ ਪਲੇਨ ਔਰ ਸਟ੍ਰਾਬੇਰੀ ਤੋਂ ਲੈ ਕੇ ਪੀਚਿਸ ਤੱਕ ਜਿਹੜੀ ਸਾਡੇ ਲੋਕਾਂ ਨੇ ਜਿੱਥੇ ਜਾ ਕੇ ਬ੍ਰਿਟਿਸ਼ ਕੋਲੰਬੀਆ 'ਚ ਆਪਣੀ ਥਾਂ ਬਣਾਈ। ਔਰ ਫਿਰ ਸਾਡੇ ਲਈ ਸਪੇਸ, ਬੇਸ਼ੱਕ ਇੱਕ ਨੈਗੇਟਿਵ ਹਿਸਟਰੀ ਵੀ ਕੈਨੇਡਾ ਦੀ ਰਹੀ, ਕਾਮਾਗਾਟਾ ਮਾਰੂ, ਗੁਰੂ ਨਾਨਕ ਜਹਾਜ਼, ਕਿਵੇਂ ਉਹਨਾਂ ਨੂੰ ਵਾਪਸ ਭੇਜਿਆ ਗਿਆ। ਪਰ ਉਹ ਸਾਰਾ ਚੈਪਟਰ ਬਦਲਦੇ ਬਦਲਦੇ ਜਸਟਿਨ ਟਰੂਡੋ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਉਹਦੀ ਵੀ ਮਾਫੀ ਮੰਗੀ ਗਈ, ਇੱਕ ਸਪੇਸ ਕ੍ਰੀਏਟ ਹੋਇਆ, ਸਾਡੇ ਧੜਾ-ਧੜ ਮੈਂਬਰ ਪਾਰਲੀਮੈਂਟ ਸਾਰੀਆਂ ਧਿਰਾਂ 'ਚ ਬਣਨ ਲੱਗ ਗਏ, ਲਿਬਰਲ ਪਾਰਟੀ ਆਫ ਚੋਇਸ ਸੀ, ਜ਼ਾਹਰ ਹੈ ਅੱਜ ਵੀ ਜੇ 1.5 ਦਰਜਨ ਦੇ ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਨੇ ਜ਼ਿਆਦਾ ਲਿਬਰਲ ਪਾਰਟੀ ਦੇ ਨੇ। ਔਰ ਆਪਣੀ ਗੱਲ ਕਹਿਣ ਦੀ ਆਜ਼ਾਦੀ ਦੇ ਥੱਲੇ ਖਾਲਿਸਤਾਨ ਦੀ ਮੂਵਮੈਂਟ ਨੂੰ ਵੀ ਸਭ ਤੋਂ ਜ਼ਿਆਦਾ ਸਪੇਸ ਕੈਨੇਡਾ ਦੇ ਹਵਾਲੇ ਨਾਲ ਮਿਲਿਆ। ਹਾਲਾਂ ਅਮਰੀਕਾ 'ਚ ਵੀ ਉਹਨੇ ਸਿੱਖ ਰਹਿੰਦੇ ਨੇ ਜਿੰਨੇ ਕੈਨੇਡਾ 'ਚ ਨਹੀਂ, ਲੇਕਿਨ 3000 ਮੀਲ ਦੇ ਵਿੱਚ ਸਪਰੈਡ ਆਊਟ ਹੈ। ਕੈਨੇਡਾ ਦੀ ਆਬਾਦੀ ਥੋੜ੍ਹੀ ਔਰ ਉਹਨਾਂ ਸ਼ਹਿਰਾਂ 'ਚ ਸਿੱਖ ਸੀ ਜਿੱਥੇ ਉਹਨਾਂ ਨੇ ਪੋਲੀਟੀਕਲ ਪ੍ਰੋਸੈਸ ਨੂੰ ਵੀ ਪ੍ਰਭਾਵਿਤ ਕੀਤਾ। ਔਰ ਨਤੀਜੇ ਦੇ ਤੌਰ 'ਤੇ ਇੰਡੀਅਨ ਸਿਸਟਮ ਦੇ ਲਈ ਕੈਨੇਡਾ ਸਿਰਦਰਦ ਬਣਨਾ ਸ਼ੁਰੂ ਹੋਇਆ। 70s ਦੇ ਵਿੱਚ ਹੀ ਅਸੀਂ ਦੇਖਦੇ ਹਾਂ ਏਅਰ ਇੰਡੀਆ ਵਰਗਾ ਹਾਦਸਾ ਕਰਵਾਇਆ, ਪਰ ਕਿਉਂਕਿ ਉਦੋਂ ਅਜੇ ਇਹਨਾਂ ਦੀਆਂ ਸਿਕਿਉਰਿਟੀ ਏਜੰਸੀ ਸੀਸਸ ਵਗੈਰਾ ਅਜੇ ਤਾਂ ਨਵਜੰਮੇ ਬੱਚਿਆਂ ਵਾਂਗ ਸੀ, RCMP, ਸੋ ਉਹਦੇ 'ਚ ਤਾਂ ਸਮਝ ਆ ਗਈ ਕਿ ਬਈ ਇੰਡੀਅਨ ਕਾਮਯਾਬ ਰਹੇ, ਆਪਣਾ ਝੂਠ ਇਹਨਾਂ ਨੂੰ ਵੇਚਦੇ ਰਹੇ। ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਕੈਨੇਡਾ ਡਿਵੈਲਪ ਵੀ ਹੋਇਆ। ਕੈਨੇਡਾ 'ਚ ਸਿੱਖਾਂ ਦਾ ਪੋਲੀਟੀਕਲ ਮਸਲ ਵੀ ਔਰ ਜਸਟਿਨ ਟਰੂਡੋ ਦੇ ਵੇਲੇ ਤੱਕ ਪਹੁੰਚਦੇ ਆ। ਜਸਟਿਨ ਟਰੂਡੋ ਨੇ ਮੈਰੀਲੈਂਡ ਯੂਨੀਵਰਸਿਟੀ 'ਚ ਇੱਕ ਪਾਕਿਸਤਾਨੀ ਸਟੂਡੈਂਟ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਆਈ ਹੈਵ ਮੋਰ ਮਿਨਿਸਟਰਸ ਇਨ ਮਾਈ ਕੈਬਨਿਟ ਦੈਨ ਮੋਦੀ ਹੈਜ਼। ਔਰ ਉਹ ਗੱਲ ਨੂੰ ਉਹਨਾਂ ਨੇ ਫਿਰ ਹਰ ਵਾਰ ਕਿਵੇਂ ਜਸਟਿਨ ਟਰੂਡੋ ਨੂੰ ਬੇਇੱਜ਼ਤ ਕੀਤਾ, ਐम्बैरस ਕੀਤਾ, ਉਹ ਸਾਰੀ ਕਹਾਣੀ ਅਸੀਂ ਰਿਪੀਟ ਕਰਦੇ। ਪਰ ਇੰਡੀਅਨ ਸਿਸਟਮ ਜਿਹੜਾ ਬਿਲਕੁਲ ਇੱਕ ਪਾਸੇ ਜੇ ਕੈਨੇਡਾ ਆਪਣੀਆਂ ਲਿਬਰਲ ਵੈਲਿਊਜ਼ ਨੂੰ ਅੱਗੇ ਤੋਰ ਰਿਹਾ ਸੀ, ਉੱਥੇ ਮੋਦੀ ਮਰਡਰਰ ਇਜ਼ਰਾਈਲ ਦੇ ਨਾਲ ਔਰ ਉਹਨਾਂ ਦੀ ਮੋਸਾਦ ਦੇ ਥੱਲੇ ਜਿਹੜਾ ਇੰਡੀਅਨ ਰਾਹ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਬਕ ਯਾਦ ਕੀਤਾ ਔਰ ਉਹਦੇ 'ਚ ਸਿੱਖਾਂ ਨੂੰ ਟਾਰਗੇਟ ਬਣਾਇਆ। ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਕੈਨੇਡਾ 'ਚ ਖਾਸ ਤੌਰ 'ਤੇ। ਔਰ ਨਿੱਜਰ ਦੇ ਮਰਡਰ ਤੋਂ ਠੀਕ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ ਕਿ ਕੌਣ ਜ਼ਿੰਮੇਵਾਰ ਹੈ, ਕੀ ਹੈ। ਅਨਫੋਰਚੂਨੇਟਲੀ ਇੱਧਰ ਪ੍ਰੈਜ਼ੀਡੈਂਟ ਟਰੰਪ ਨੇ ਹੌਲੀ ਕੈਨੇਡਾ ਨੂੰ ਜਦੋਂ ਦੁਬਾਰਾ ਚੁਣ ਕੇ ਆਏ, ਉਹਨੂੰ ਡੀਗ੍ਰੇਡ ਕਰਨਾ ਹੈ, ਕੋਝਾ ਸੂਬਾ ਬਣਾ ਦੇਣਾ ਹੈ, ਗਵਰਨਰ ਜਸਟਿਨ ਟਰੂਡੋ। ਔਰ ਕੁਛ ਕਿਉਂਕਿ ਜਸਟਿਨ ਟਰੂਡੋ ਦੇ ਪੀਰੀਅਡ 'ਚ ਹੀ ਉਹਨਾਂ ਨੇ ਹੈਂਡਲ ਕੀਤਾ, ਕੋਵਿਡ-19 ਕ੍ਰਾਈਸਿਸ ਵੀ ਸੀ ਔਰ ਇਕੋਨਮੀ ਥੱਲੇ ਨੂੰ ਜਾਣ ਲੱਗ ਗਈ। ਔਰ ਉਹ ਹਾਲਾਤ ਬਣ ਗਏ ਕਿ ਜਸਟਿਨ ਟਰੂਡੋ ਨੂੰ ਵਿਦਨ ਲਿਬਰਲ ਪਾਰਟੀ ਵੀ ਅਸਤੀਫੇ ਦੀ ਮੰਗ ਹੋਣ ਲੱਗ ਗਈ। ਔਰ ਐਨ ਇਲੈਕਸ਼ਨਾਂ ਦੇ ਨੇੜੇ ਤੱਕ ਕਿਉਂਕਿ ਉਹਨਾਂ ਕੋਲ ਐਬਸੋਲੂਟ ਮੈਜੋਰਿਟੀ ਵੀ ਨਹੀਂ ਸੀ, ਉਹਨਾਂ ਦੀ ਹਕੂਮਤ ਵੀ
ਆ ਜਿਹੜੀ ਹੈ ਜਗਮੀਤ ਸਿੰਘ ਜਿਹੜੇ ਕਿ ਐਨਡੀਪੀ ਪਾਰਟੀ ਦੇ ਲੀਡਰ ਬਣੇ, ਉਹਨਾਂ ਦੇ ਜਿੰਨੇ ਵੀ ਐਮਪੀ ਸੀ 16-18 ਉਹਨਾਂ ਦੇ ਰਾਹੀਂ ਖੜੀ ਰਹੀ ਔਰ ਉਹਨਾਂ ਨੇ ਜਿਹੜੇ ਬੋਲਡ ਸਟੈਪ ਲਏ। ਹਾਲਾਂਕਿ ਉਹ ਆਪਣੀ ਪਹਿਲੀ ਟਰਮ ਵੇਲੇ ਵੀ ਇਨਫੋਰਮੇਸ਼ਨ ਇੰਡੀਆ ਦੇ ਇੰਟਰਫੇਰੈਂਸ ਦੀ ਸੀ, ਉਦੋਂ ਭਾਵੇਂ ਚੁੱਪੀ ਰੱਖੀ, ਲੇਕਿਨ ਉਹਨਾਂ ਨੇ ਇੱਕ ਵਾਰ ਦੱਸ ਦਿੱਤਾ ਕਿ ਅਲਟੀਮੇਟਲੀ ਹਿਊਮਨ ਲਾਈਫ ਦੀ ਔਰ ਕੈਨੇਡੀਅਨ ਸਿਟੀਜ਼ਨ ਦੀ ਲਾਈਫ ਦੀ ਵੈਲਿਊ ਕੀ ਹੈ। ਹੁਣ ਮਾਰਕ ਕਾਰਨੀ ਦਾ ਕਿਉਂਕਿ ਇਲੈਕਸ਼ਨਾਂ ਦੇ ਨੇੜੇ ਜਦੋਂ ਰਿਜ਼ਾਈਨ ਹੋਇਆ ਤੇ ਜ਼ਾਹਰ ਹੈ ਕਿ ਉਹਨਾਂ ਨੂੰ ਆ ਬੈਂਕਰ ਲੱਭ ਗਿਆ, ਕਿਉਂਕਿ ਆਲਮੋਸਟ ਜਿਹੜਾ ਕਨਕਲੂਡਡ ਹੀ ਸੀ ਕਿ ਜੀ ਲਿਬਰਲ ਨੇ ਲੂਜ਼ ਕਰਨਾ ਹੀ ਕਰਨਾ। ਕਿੰਨੇ ਪੁਆਇੰਟ ਜਿਹੜੀ ਆ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਪੈਰੇ ਦੇ ਅੱਗੇ ਜਾ ਰਹੇ ਸੀ, ਪਰ ਮਾਰਕ ਕਾਰਨੀ ਨੂੰ ਟਰੰਪ ਨੇ ਜਿਤਾ ਦਿੱਤਾ। ਜਿਉਂ-ਜਿਉਂ ਟਰੰਪ ਨੇ ਕਹਿਣਾ ਸ਼ੁਰੂ ਕੀਤਾ ਕਿ ਜੀ 51ਵਾਂ ਸੂਬਾ ਐਂਡ ਗਵਰਨਰ, ਤਿਉਂ-ਤਿਉਂ ਕੈਨੇਡੀਅਨਾਂ ਨੂੰ ਗੁੱਸਾ ਚੜ੍ਹਦਾ ਗਿਆ। ਉਹਨਾਂ ਨੂੰ ਲੱਗਾ ਕਿ ਵੀ ਜੇ ਕੰਜ਼ਰਵੇਟਿਵਸ ਆਏ ਉਹ ਤਾਂ ਪਹਿਲਾਂ ਹੀ ਪ੍ਰੋ ਟਰੰਪ ਨੇ, ਉਹ ਤਾਂ ਵਾਕਿਆ ਹੀ ਨਾ ਬਣਾ ਦੇ ਜੋ ਇਹ ਕਹਿੰਦਾ। ਬਿਲਕੁਲ ਜਿਹਨੂੰ ਇਹ ਕਹਿੰਦੇ ਨੇ ਵੀ ਕਿਸਮਤ 'ਚ ਰਾਜ ਭਾਗ ਲਿਖਿਆ ਹੁੰਦਾ। ਹੁਣ ਲੋਕਾਂ ਨੇ ਦੇਖਿਆ ਵੀ ਇਹ ਬੈਂਕਰ ਹੈ, ਇਕੋਨਮੀ ਕਰਕੇ ਹੀ ਜਸਟਿਨ ਟਰੂਡੋ ਦਾ ਥੱਲਾ ਲੱਗਾ ਸੀ ਵੀ ਉਹਨੂੰ ਕੱਢੇਗਾ ਅੱਗੇ। ਉਹ ਕਿਸੇ ਪਾਸਿਓਂ ਵੀ ਕਾਮਯਾਬ। ਇੱਕ ਤਾਂ ਇਹ ਹੈ ਵੀ ਜਾਂ ਤਾਂ ਤੁਸੀਂ ਇਹ ਮੰਨ ਲਓ ਵੀ ਟਰੰਪ, ਹਾਲਾਂ ਇੱਕ ਮੌਕਾ ਸੀ ਜਸਟਿਨ ਟਰੂਡੋ ਵੀ ਟਰੰਪ ਨੂੰ ਉਵੇਂ ਹੀ ਲਲਕਾਰਦਾ ਰਿਹਾ ਕਿ ਬਈ ਇਹ ਜਾਂ ਤਾਂ ਮੀਕ ਬਣ ਕੇ ਤੁਸੀਂ ਛੋਟਾ ਭਰਾ ਬਣ ਜਾਓ, ਕਿਉਂਕਿ ਕੈਨੇਡਾ ਦਾ ਗੁਜ਼ਾਰਾ ਵੀ ਨਹੀਂ ਹੈ ਅਮਰੀਕਾ ਨਾਲ ਟ੍ਰੇਡ ਤੋਂ ਬਿਨਾਂ, ਜਾਂ ਬਹੁਤ ਸਾਰੀ ਡਿਪੈਂਡੈਂਸ ਵੀ ਹੈ। ਪਰ ਉਹਦੇ 'ਚ ਹੁਣ ਰੱਖਣਾ ਇਹ ਕਿ ਜੀ ਅਸੀਂ ਜਿਹੜਾ ਉਹ ਆਕੜ ਵੀ ਰੱਖਣੀ ਹੈ ਔਰ ਕਰਨਾ ਵੀ ਕੁਛ ਨਹੀਂ। ਸੋ ਟਰੰਪ ਦੇ ਨਾਲ ਵੀ ਕੋਈ ਸੁਰ ਨਾਲ ਸੁਰ ਰਲਾ ਵੀ ਲਈ ਪਹਿਲਾਂ ਆ ਕੇ, ਫਿਰ ਨਹੀਂ ਵੀ ਰਲੀ। ਨਤੀਜੇ ਦੇ ਤੌਰ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ, ਹੁਣ ਉਹ ਵਰਲਡ ਇਕਨੋਮਿਕ ਫੋਰਮ ਡੈਵੋਸ ਸਵਿਟਜ਼ਰਲੈਂਡ 'ਚ ਬਿਆਨਬਾਜ਼ੀ ਕਰਤੀ। ਬਾਕੀਆਂ ਨੇ ਤਾਂ ਵਾਹ ਵਾਹ ਕੀਤੀ, ਅਸੀਂ ਵੀ ਕੀਤੀ ਵਾਹ ਵਾਹ ਕੇ ਜੀ ਬੜਾ ਕੀਤਾ। ਹੁਣ ਈਰਾਨ ਵਾਰ, ਇਜ਼ਰਾਈਲ ਦੀ ਦੂਜੀ, ਇੰਡੀਆ 'ਚ ਬੈਠਾ ਸੀ, ਇਹ ਪ੍ਰੈਸ ਕਾਨਫਰੰਸ ਤੋਂ ਦੌੜ ਗਿਆ ਔਰ ਬਿਆਨ ਦਾਗ ਦਿੱਤਾ ਕਿ ਜੀ ਇਹ ਜਿਹੜਾ ਹੈ ਅਸੀਂ ਸਪੋਰਟ ਕਰਦੇ ਹਾਂ, ਨਹੀਂ ਤਾਂ ਈਰਾਨ ਨੇ ਨਿਊਕਲੀਅਰ ਪਾਵਰ ਬਣ ਜਾਣਾ ਸੀ। ਔਰ ਦੂਜਾ, ਚਲੋ ਜੇ ਹੁਣ ਤੁਸੀਂ ਸਟੈਂਡ ਲਿਆ ਹੀ ਹੈ, ਕਾਇਮ ਤੇ ਰਹੋ ਕਿ ਭਾਈ ਜਿਹੜਾ ਝੂਠ ਬੋਲਿਆ ਹੀ ਹੈ। ਤੇ ਹੁਣ ਉਸ ਦੇ ਹੁਣ ਕੀ ਹੈ, ਕੈਨੇਡਾ ਦਾ PM ਕਹਿ ਰਿਹਾ ਕਿ ਭਾਈ ਇਜ਼ਰਾਈਲੀ US ਸਟ੍ਰਾਈਕਸ ਔਨ ਈਰਾਨ ਇਨਕਨਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ, ਸੇਜ਼ ਕੈਨੇਡਾ ਪ੍ਰਾਈਮ ਮਿਨਿਸਟਰ। ਹੁਣ ਇੰਡੀਆ ਤੋਂ ਮੁੜਦੇ ਆ, ਆਸਟ੍ਰੇਲੀਆ ਤੋਂ ਹੋ ਕੇ ਆਇਆ, ਇਹ ਬਿਆਨ ਉੱਥੇ ਦਿੱਤਾ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਜੀ ਦਾ ਵਾਰ ਇਨ ਵੈਸਟ ਏਸ਼ੀਆ ਰਿਪਰੈਜ਼ੈਂਟਡ ਅਨਦਰ ਐਗਜ਼ਾਮਪਲ ਆਫ ਫੇਲਿਅਰ ਆਫ ਦਾ ਇੰਟਰਨੈਸ਼ਨਲ ਆਰਡਰ। ਇੰਟਰਨੈਸ਼ਨਲ ਆਰਡਰ ਫੇਲ ਹੋ ਗਿਆ ਔਰ ਇਹ ਇਨਕਨਸਿਸਟੈਂਟ ਨੇ ਵੀ। ਪਹਿਲਾਂ ਫਿਰ ਤੁਸੀਂ ਸਪੋਰਟ ਕਿਉਂ ਕੀਤਾ ਨਾ? ਪਹਿਲਾਂ ਕਹਿੰਦਾ PM ਕਾਰਨੀ ਸੇਜ਼ ਕੈਨੇਡਾ ਸਪੋਰਟਸ ਐਫਰਟਸ ਟੂ ਪ੍ਰੀਵੈਂਟ ਈਰਾਨ ਫਰੋਮ ਅਬਟੇਨਿੰਗ ਨਿਊਕਲੀਅਰ ਵੈਪਨਸ ਵਿਦ ਰਿਗਰੈਟ, ਕਿ ਜੀ ਅਸੀਂ ਸਪੋਰਟ ਕਰਦੇ ਹਾਂ ਇਹ ਹਮਲੇ ਦੀ ਕਿਉਂਕਿ ਈਰਾਨ ਦੇ ਕੋਲ ਨਿਊਕਲੀਅਰ ਹੈ। ਹੁਣ ਉਹ ਕਹਿ ਰਿਹਾ ਜੀ ਨਾ UN ਨੂੰ ਕੰਸਲਟ ਕੀਤਾ, ਨਾ ਕੈਨੇਡਾ ਨੂੰ ਕੀਤਾ, ਇਹ ਇੰਟਰਨੈਸ਼ਨਲ ਲਾਅ ਜਿਹੜਾ ਇਨਕਨਸਿਸਟੈਂਟ। ਔਰ ਦੂਜਾ ਹੁਣ ਇਹੀ ਕੰਮ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੱਕ ਉਹਨਾਂ ਦੀ ਕੋਈ ਇੰਸਟੀਚਿਊਟ ਹੈ ਜਿਹਦੇ 'ਚ ਉਹਨੇ ਲੈਕਚਰ ਕੀਤਾ ਔਰ ਉਸ ਦੇ ਵਿੱਚ ਜਿਹੜਾ ਉਹਨੇ ਸਵਾਲ ਉਹਨੂੰ ਪੁੱਛਿਆ ਗਿਆ ਮੋਦੀ ਬਾਰੇ, ਖੁੱਲ੍ਹ ਕੇ ਸਿਫਤਾਂ। ਦੇਖੋ ਜੀ 25 ਸਾਲ ਤੋਂ ਪਹਿਲਾਂ ਗੁਜਰਾਤ ਦਾ ਚੀਫ ਮਿਨਿਸਟਰ ਰਿਹਾ 2001-2 ਤੋਂ 25 ਸਾਲ, ਉਹਨੇ ਕੋਈ ਦਿਨ ਕਦੇ ਆਫ ਲਿਆ ਹੀ ਨਹੀਂ। ਇੰਨੀ ਐਨਰਜੀ ਹੈ ਉਸ ਬੰਦੇ 'ਚ, ਇੰਨਾ ਫਲਾਣਾ, ਇੰਨਾ ਢਮਕਾ। ਮੈਂ ਕਿਹਾ ਵੀ ਜਾਂ ਤਾਂ ਇਹਨੂੰ ਵੀ ਗਊ ਮੂਤਰ ਪਿਆ ਦਿੱਤਾ ਉਹਨਾਂ ਨੇ ਕਿ ਭਾਈ ਚੱਲ ਤੂੰ। ਔਰ ਇਹਦੇ ਬਾਵਜੂਦ ਕਿ ਝੂਠ ਬੋਲਿਆ ਜਾਣ ਲੱਗਿਆ, ਆਪਣੇ ਆਫੀਸ਼ੀਅਲ ਤੋਂ ਬੁਲਾਇਆ ਕਿ ਜੀ ਹੁਣ ਕੈਨੇਡਾ ਇੰਟਰਫੀਅਰ, ਕੈਨੇਡਾ 'ਚ ਇੰਡੀਆ ਕੋਈ ਇੰਟਰਫੀਅਰ ਨਹੀਂ ਕਰ ਰਿਹਾ, ਕੋਈ ਦੂਜਾ ਨਹੀਂ ਹੈ। ਅਗਲੇ ਦਿਨ ਉਹਨਾਂ ਨੇ ਗਲੋਬ ਐਂਡ ਮੇਲ ਨੇ ਸਟੋਰੀ ਕੱਢ, ਜਦੋਂ ਦਿੱਲੀ ਬੈਠਾ ਸੀ ਉਹਨਾਂ ਨੇ ਸੀਸਸ ਨੂੰ ਔਰ ਉਹਨਾਂ ਨੂੰ ਕੋਟ ਕਰਕੇ ਕਿਹਾ ਕਿ ਭਾਈ ਬਰਾਬਰ ਜਾਰੀ ਹੈ। ਔਰ ਇੰਡੀਆ ਦੀ ਇਨਵੋਲਵਮੈਂਟ ਕਿਸ ਲੈਵਲ ਦੀ ਸੀ, ਉਹਨਾਂ ਨੇ ਪਵਨ ਕੁਮਾਰ, ਕਮਲਜੀਤ ਸਿੰਘ ਉਹਨਾਂ ਦੇ ਨਾਮ ਵੀ ਦੇ ਦਿੱਤੇ। ਹੁਣ ਜਦੋਂ ਵਾਪਸ ਆਇਆ ਖਿਸਿਆਨਾ ਜਿਹਾ, ਨਾ ਚੱਜ ਨਾਲ ਪ੍ਰੈਸ ਹੈਂਡਲ ਹੁੰਦੀ ਹੈ ਨਾ ਦੂਜਾ, ਸੋ ਸ਼ਕਲੋਂ ਹੀ ਲੱਗਦਾ ਵੀ ਜਾਂ ਕਾਣਾ ਕੀਤਾ ਹੋਇਆ ਜਾਂ ਝੂਠਾ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਕੈਨੇਡਾ ਵਰਗੇ ਮੁਲਕ 'ਚ ਜਿਹਦੇ 'ਚ 1 ਮਿਲੀਅਨ ਸਿੱਖ ਵਸਦੇ ਨੇ ਔਰ ਜਿੱਥੇ ਸਿੱਖਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਿਸ਼ਾਨਾ ਬਣਾਇਆ ਹੋਇਆ ਹੈ, ਇਸ ਕਿਸਮ ਦਾ ਜਿਹੜਾ ਬਿਲਕੁਲ ਜਿਹਨੂੰ ਖੁਦ ਨੂੰ ਹੀ ਕਨਫਿਊਜ਼ਡ, ਇਨਕਨਸਿਸਟੈਂਟ ਕਨਫਿਊਜ਼ਡ, ਔਰ ਜਿਹਨੂੰ ਮੋਦੀ 'ਚੋਂ ਜਿਹੜਾ ਉਹ ਅਵਤਾਰ ਨਜ਼ਰ ਆਉਂਦਾ ਜੀ 25 ਸਾਲਾਂ ਦਾ, ਉਹਨੇ ਕੰਮ ਕੀ ਕੀਤਾ 25 ਸਾਲਾਂ 'ਚ ਬਜਾਏ ਨਫ਼ਰਤ ਫੈਲਾਉਣ ਦੇ ਜਾਂ ਦੂਜੇ ਦੇ? ਉਹ ਤਾਂ ਜਿਹੜਾ ਉਹ ਐਨਰਜੀ ਤੇ ਦੂਜਾ ਜਿਹੜਾ ਮਰਜ਼ੀ ਲੈਵਲ ਜਿਹੜਾ ਉਹ
ਉਹਨੂੰ ਇਵੇਂ ਬਣਾ ਕੇ ਪੇਸ਼ ਕੀਤਾ ਜਿਵੇਂ ਕੋਈ ਐਕਸਟਰਾਆਰਡੀਨਰੀ, ਜਿਵੇਂ ਉਹ ਆਪਣੇ ਆਪ ਨੂੰ ਸਮਝਦਾ ਕਿ ਵੀ ਮੈਂ ਇੱਕ, ਜਿਵੇਂ ਕਹਿੰਦਾ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਬਾਇਓਲੋਜੀਕਲ ਹੈ, ਹੁਣ ਮੈਨੂੰ ਲੱਗਦਾ ਵੀ ਮੈਂ ਬਾਇਓਲੋਜੀਕਲ ਨਹੀਂ ਜੰਮਿਆ, ਮੈਨੂੰ ਤਾਂ ਮੈਂ ਉੱਤੋਂ ਹੀ ਉਤਰਿਆ। ਸੋ ਇਹ ਉਹਨੂੰ ਉਵੇਂ ਬਣਾ ਰਿਹਾ। ਸੋ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਜਾਣਦਿਆਂ ਹੋਇਆਂ ਕਿ ਗੁਜਰਾਤ 'ਚ ਇਹਨੇ ਕੀ ਕੀਤਾ ਹੈ, ਜਾਣਦਿਆਂ ਹੋਇਆਂ ਉਹਦੀਆਂ ਆਪਣੀਆਂ ਏਜੰਸੀਆਂ ਨੇ ਬਰੀਫ ਕੀਤਾ ਹੋਇਆ ਹੈ ਕਿ ਮੋਦੀ ਕਿਵੇਂ ਡਾਇਰੈਕਟਲੀ ਇਨਵੋਲਵ ਹੈ, ਕਿਵੇਂ ਅਜੀਤ ਡੋਵਲ, ਕਿਵੇਂ ਉਹਨਾਂ ਦਾ ਵਿਕਾਸ ਯਾਦਵ ਉਹ ਡਾਇਰੈਕਟਲੀ ਆਰਡਰ ਹੀ ਜਿਹੜਾ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਤੋਂ ਲੈਂਦਾ ਹੈ, ਔਰ ਉਹ ਉਹਦੇ ਗੁਣ ਗਾਇਨ ਕਰ ਰਿਹਾ, ਉਹਦੇ 'ਚੋਂ ਉਹਨੂੰ ਮਰਡਰ ਨਜ਼ਰ ਨਹੀਂ ਆ ਰਿਹਾ। ਔਰ ਇੱਧਰ ਕਦੇ ਅਮਰੀਕਾ ਦੀ ਹਮਾਇਤ ਕਰ ਰਿਹਾ ਈਰਾਨ ਦੇ ਮੁੱਦੇ ਤੇ, ਕਦੇ ਕਹਿ ਰਿਹਾ ਜੀ ਇੰਟਰਨੈਸ਼ਨਲ ਆਰਡਰ ਉੱਡ ਗਿਆ। ਸੋ ਇਸ ਕਿਸਮ ਦਾ ਭੰਬਲ ਭੂਸੇ ਵਾਲਾ ਬੰਦਾ ਮਰਵਾਏਗਾ ਹੀ। ਔਰ ਇਹ ਤਾਂ ਜ਼ਾਹਰ ਹੈ ਵੀ ਜਿਸ ਲੈਵਲ ਦੇ ਉੱਤੇ ਇਹ ਲਿਬਰਲ ਪਾਰਟੀ ਖਲੋ ਗਈ ਹੈ, ਇਹ ਡਿਫੀਟ ਹੀ ਡਿਫੀਟ ਹੈ, ਇਹਨਾਂ ਦੇ ਪੱਲੇ ਹੋਰ ਕੁਝ ਨਹੀਂ ਪੈਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਜਿਹੜੇ ਬਹੁਤ ਹੀ ਅੱਛੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਣੇ ਵਿਊਅਰਸ ਲੈਂਦੇ ਆ ਮੈਸੇਜ। ਸਾਡੇ ਜਿਹੜਾ ਰੈਗੂਲਰ ਚੈਨਲ ਹੈ TV 84, ਉਸ ਦੇ ਉੱਪਰ ਸਾਡੇ ਕਾਫੀ ਸਾਰੇ ਦਰਸ਼ਕਾਂ ਦੇ ਜਿਹੜੇ ਮੈਸੇਜ ਆਏ ਨੇ। ਸੋਨਵਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮਨਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਟੋਨੀ ਢੀਂਡਸਾ ਜੀ ਵੀ, ਔਰ ਮੂਸਾ ਅਲੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਸਿੰਘ ਜੀ 1984 ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਲਈ ਇਸ ਲੜਾਈ ਵਿੱਚ ਸਿੱਖਾਂ ਨੂੰ USA ਨਾਲ ਹੀ ਖੜਨ ਦੀ ਲੋੜ ਹੈ, ਕਿਉਂਕਿ ਇਹ ਦੇਸ਼ ਸਿੱਖਾਂ ਨਾਲ ਖੜੇ ਹਨ। ਈਰਾਨ ਦੀ ਫਿਕਰ ਸਿੱਖਾਂ ਨੂੰ ਨਹੀਂ ਕਰਨੀ ਚਾਹੀਦੀ। ਔਰ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ हुंडा जी भी, और इसी तरह फिर साढ़े को ने मोहम्मद नदीम जी भी कहते आपका जो प्रोग्राम है बहुत ही अच्छा है और आप राइट बात करते हैं। और बहुत शुक्रिया। हाँ जी। और कहते हैं पाकिस्तान भी चाहता है कि जड़ा खालिस्तान आज़ाद हो। और फिर अजे चाहते भावें आवाम प्यार करते हैं, चाहते हैं, पर ਜਿਹੜੇ ਸਰਕਾਰੀ ਦਰਬਾਰੇ ਨੀਤੀਆਂ ਨੇ ਉਹ ਅਜੇ ਪਤਾ ਨਹੀਂ ਕਿਉਂ ਕਿਹੜੇ ਵੇਲੇ ਦੀ ਉਡੀਕ ਕਰ ਰਹੇ ਨੇ ਜਦੋਂ ਕਿ ਉਹਨਾਂ ਨੇ ਖਾਲਿਸਤਾਨ ਵੱਲ ਪੇਸ਼ਕਦਮੀ ਕਰਨੀ ਹੈ। ਹਾਲਾਂ ਖਾਲਿਸਤਾਨ ਸਭ ਤੋਂ ਬੈਸਟ ਐਂਟੀਡੋਟ ਹੈ ਇੰਡੀਆ ਦੇ ਪੋਇਜ਼ਨ ਦਾ। ਇਹ ਜਿੱਦਣ ਗੱਲ ਐਸਟੈਬਲਿਸ਼ਮੈਂਟ ਨੂੰ ਸਮਝ ਆਈ, ਪਾਕਿਸਤਾਨ ਦੀਆਂ ਸਮੱਸਿਆਵਾਂ ਵੀ ਘਟ ਜਾਣਗੀਆਂ ਤੇ ਖਾਲਿਸਤਾਨ ਦੀ ਕਾਇਮੀ ਵੱਲ ਵੀ ਪੇਸ਼ਕਦਮੀ ਹੋਏਗੀ। शाहिद जावेद जी भी कहते TV 84 stands with the truth, this is the moral strength। बहुत शुक्रिया। वैसे फिर इस राम कुमार कहते we don't agree with the option, this is not war of sex, should not go against America। ਕੋਈ ਅਮਰੀਕਾ ਦੇ ਅਗੇਂਸਟ ਨਹੀਂ ਹੈ, ਗੱਲ ਤਾਂ ਨੀਤੀਆਂ ਦੀ ਹੈ। ਨੀਤੀਆਂ ਜਿਹੜੀਆਂ ਨੇ ਉਹ ਠੀਕ ਵੀ ਹੋ ਸਕਦੀਆਂ, ਗਲਤ ਵੀ ਹੋ ਸਕਦੀਆਂ ਨੇ। ਇਹ ਸਾਡੀ ਵਾਰ ਨਹੀਂ ਹੈ ਅਮਰੀਕਾ ਦੀ, ਇਜ਼ਰਾਈਲ ਦੀ ਵਾਰ ਹੈ ਔਰ ਅਮਰੀਕਾ ਨੂੰ ਵਿੱਚ ਡਰੈਗ ਕੀਤਾ ਗਿਆ। ਔਰ ਨਾਸਰ ਚੌਧਰੀ ਰਾਮ ਕੁਮਾਰ ਜੀ ਨੂੰ ਕਹਿੰਦੇ ਨੇ ਕਿ ਹੀ ਇਜ਼ ਨਾਟ ਐਂਟੀ ਅਮਰੀਕਨ, ਹੀ ਇਜ਼ ਐਨ ਅਮਰੀਕਨ। ਔਰ ਫਿਰ ਕਹਿੰਦੇ ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਹੁਣ ਆਪਾਂ ਦੂਸਰੇ ਆਪਣੇ ਚੈਨਲ ਤੇ ਚੱਲਦੇ ਹਾਂ, ਉੱਥੇ ਵੀ ਦੇਖਦੇ ਸਾਡੇ ਵਿਊਅਰਸ ਦੇ ਕਾਫੀ ਸਾਰੇ ਮੈਸੇਜ ਨੇ। ਹਾਂਜੀ, 1 ਸੈਕਿੰਡ। ਓਕੇ, ਸਾਡੇ ਕੋਲ ਇਹਦੇ ਵਿੱਚ ਹੈਗੇ ਹੈ, ਸਾਡੇ ਕੋਲ ਫਸਟ ਇਹਨਾਂ ਦੇ ਵਿੱਚ ਨੂਪਾ ਜੀ। ਇਹ ਸਤਿ ਸ਼੍ਰੀ ਅਕਾਲ ਕਹਿੰਦੇ ਡਾਕਟਰ ਸਾਹਿਬ ਜੀ। ਔਰ ਫਿਰ ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਜਸਪੀਰ ਕੌਰ ਜੀ ਵੀ, ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਔਰ ਧਰਮ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਕਹਿੰਦੇ ਕਿ ਕੁਰਦਿਸਤਾਨ ਖਾਲਿਸਤਾਨ ਤੋਂ ਪਹਿਲਾਂ ਆਜ਼ਾਦ ਕਰਵਾਇਆ ਜਾਵੇਗਾ। ਹਾਂਜੀ, ਕੁਰਦਿਸਤਾਨ ਖਾਲਿਸਤਾਨ ਤੋਂ ਪਹਿਲਾਂ ਨਹੀਂ, ਉਹਨਾਂ ਨੂੰ ਜਦੋਂ ਹੀ ਜੇ ਕੁਰਦਾਂ ਦਾ ਇਰਾਨ ਦੇ ਵਿੱਚ ਇਹਨਾਂ ਨੇ ਕੁਛ ਉਹਨਾਂ ਦੀ ਕਾਰਵਾਈ ਕਰਾਈ ਤੇ ਟਰਕੀ ਜਿਹੜਾ ਉਹ ਇੱਕਦਮ ਅਟੈਕ ਕਰੇਗਾ ਹਰ ਪਾਸੋਂ। ਜਗਪਾਲ ਜੀ ਵੀ, ਰਜਸਵੀਰ ਬਰਾੜ ਜੀ ਵੀ, ਫਿਰ ਇਸ ਤਰ੍ਹਾਂ ਕਾਲਾ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਔਰ ਜਗਦੇਵ ਸਿੰਘ ਜੀ ਵੀ, ਔਰ ਨੂਪਾ ਜੀ ਕਹਿੰਦੇ ਇੰਡੀਆ ਦੇ ਨੇਵੀ ਤੋਂ ਸੀਕਿੰਗ ਸ਼ਿਪ ਬਚਾਇਆ ਨਹੀਂ ਗਿਆ, ਸੋ PM ਉੱਥੇ ਜਾ ਕੇ ਆਇਆ ਤਾਂ ਨਹੀਂ ਬਚਾਉਣਾ ਕੀ ਸੀ ਉਹਨਾਂ ਨੇ। ਰਾਦਰ ਅਸੀਂ ਸਮਝਦੇ ਹਾਂ ਵੀ ਈਵਨ ਹਮਦਰਦੀ ਦਾ ਇਜ਼ਹਾਰ ਵੀ ਨਹੀਂ ਕੀਤਾ ਜਾਂ ਪ੍ਰੋਟੈਸਟ ਵੀ ਨਹੀਂ ਕੀਤਾ ਕਿ ਭਾਈ ਉਹ ਤਾਂ ਮਿਲਣ ਦੇ ਥੱਲੇ ਸਾਡੇ ਡਿਪਲੋਮੈਟ ਜਿਹੜਾ ਉਹ ਇੰਨੇ ਮੁਲਕਾਂ ਦੀਆਂ ਨੇਵੀਜ਼ ਵਾਲੇ ਐਕਸਾਈਜ਼ ਕਰ ਰਹੇ ਸੀ ਤੇ ਫਰੈਂਡਲੀ ਮੁਲਕ ਹੈ ਔਰ ਉਸ ਦੀ ਵਾਪਸੀ ਤੇ ਉਹਨੂੰ ਡੋਬਿਆ ਗਿਆ। ਮੈਂ ਜਿਵੇਂ ਕਿਹਾ ਮੈਨੂੰ ਤਾਂ ਲੱਗਦਾ ਵੀ ਟਿਪ ਆਫ ਇਹਨਾਂ ਨੇ ਕੀਤਾ ਹੋਣਾ ਇਜ਼ਰਾਈਲ ਵਾਲਿਆਂ ਨੂੰ। ਹਾਂਜੀ, ਕੁਲਦੀਪ ਕੌਰ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਬਿਕਰਮਜੀਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਕੁਲਵਿੰਦਰ ਸਿੰਘ ਜੀ ਵੀ,
और फिर इसी तरह खालसा जी भी और ऑल अबाउट ट्रूथ सिखिज्म जी भी और तरजिंदर सिंह जी भी और इसी तरह खालसा देश पंजाब जी भी और तरजिंदर सिंह जी डॉक्टर साहब जी बहुत दिनों बाद दर्शन होए है ਤੁਹਾਡੇ ਜੀ ਥੈਂਕਸ ਜੀ ਅਸੀਂ ਤੇ ਰੋਜ਼ ਹੀ ਪ੍ਰੋਗਰਾਮ ਕਰਦੇ ਹਾਂ ਤੁਸੀਂ ਮੇਰੇ ਖਿਆਲ ਨਹੀਂ ਉਹ ਕਈਆਂ ਨੂੰ ਜਿਹੜਾ ਇੱਕ ਹਫਤਾ ਸਾਨੂੰ ਬਲੌਕ ਕੀਤਾ ਹੈ ਹਾਂਜੀ ਹਾਲਾਂ ਅਸੀਂ ਆਲਟਰਨੇਟ ਚੈਨਲ ਤੇ ਟੀਵੀ 84 USA ਤੇ ਸੀ ਪਰ ਕੁਝ ਜਿਹੜੇ ਨੇ ਸਾਨੂੰ ਨਹੀਂ ਮਿਲ ਸਕੇ ਬਿਲਕੁਲ ਸੋ ਹੁਣ ਤੋਂ ਅਸੀਂ ਦੋਨੋਂ ਹੀ ਜਿਹੜੀਆਂ ਸਟ੍ਰੀਮ ਹੁੰਦੀ ਹੈ ਤੁਸੀਂ ਕਿਸੇ ਤੇ ਵੀ ਜਾ ਕੇ ਦੇਖ ਸਕਦੇ ਹੋ ਨਾਸਰ ਚੌਧਰੀ ਜੀ ਸਾਡੇ ਦੋਨਾਂ ਚੈਨਲ ਦੇ ਉੱਪਰ ਵਿਜ਼ਿਟ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਅਰਨੂਪਾ ਜੀ ਕਹਿੰਦੇ ਮੇਰਾ ਕਮੈਂਟ ਵੀ ਪੜ੍ਹ ਦਿਆ ਕਰੋ ਭੈਣ ਜੀ ਮੈਂ ਤੁਹਾਡੇ ਕਮੈਂਟ ਜਿਹੜੇ ਦੋਨੇ ਸੀ ਉਹ ਪੜ੍ਹਦੇ ਨੇ ਹੈਪੀ ਨਾ ਸੋ ਲਿਖ ਦਿਆ ਕਰੋ ਤੇ ਮੈਂ ਪੜ੍ਹ ਦਿਆ ਕਰਾਂਗੀ ਕਿਉਂਕਿ ਤੁਸੀਂ ਲਿਖਦੇ ਨਹੀਂ ਤੇ ਮੈਂ ਪੜ੍ਹਾਂ ਕਿੱਥੋਂ ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਰਾਗਿਆ ਦਿਓ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ